ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਦਸੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਇਮਸਾਲ: ਖੁਦਾਵੰਦ ਨੇ ਹਿਕਮਤ ਨਾਲ ਧਰਤੀ ਦੀ ਨਿਉ ਰੱਖੀ ਤੇ ਸਿਆਣ ਨਾਲ ਅਸਮਾਨ ਨੂੰ ਕਾਇਮ ਕੀਤਾ। ਜਵਾਬੀ ਪੜ੍ਹਾਈ। ਜ਼ਬੂਰ: ਆਓ ਅਸੀਂ ਰੱਬ ਦੇ ਸਾਹਮਣੇ ਨਗਮਾ ਸਰਾਈ ਕਰੀਏ, ਆਪਣੀ ਚਟਾਨ ਦੇ ਸਾਹਮਣੇ ਖੁਸ਼ੀ ਨਾਲ ਲਲਕਾਰੀਏ, ਸ਼ੁਕਰ ਕਰਦਿਆਂ ਹੋਏ ਉਹਦੇ ਕੋਲ ਹਾਜ਼ਰ ਹੋਈਏ, ਜ਼ਬੂਰ ਗਾਉਂਦਿਆਂ ਹੋਏ ਉਹਦੇ ਅੱਗੇ ਖੁਸ਼ੀ ਨਾਲ ਲਲਕਾਰੀਏ, ਕਿਉਂ ਜੇ ਉਹ ਖੁਦਾਵੰਦ ਵੱਡਾ ਰੱਬ ਏ ਤੇ ਸਾਰੇ ਇਲਾਹੀਆਂ ਉੱਤੇ ਵੱਡਾ ਬਾਦਸ਼ਾਹ ਏ। ਧਰਤੀ ਦੀਆਂ ਡੂੰਘਿਆਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਨੇ, ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਤੇ ਸਜਦਾ ਕਰੀਏ ਤੇ ਆਪਣੇ ਖਾਲਕ ਦੇ ਸਾਹਮਣੇ ਗੋਡੇ ਟੇਕੀਏ। ਦਰਸੀ ਵਾਜ਼ ਬਾਈਬਲ ਵਿੱਚੋਂ। ਪੈਦਾਇਸ਼: ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਵੀ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਤੇ ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ ਭਈ ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ, ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਟੁਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਖਰੂਜ: ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਭਈ ਉਹ ਲੋਕ ਨਿਕਲ ਪਏ ਨੇ, ਤੇ ਫਰਾਉਨ ਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਲਈ ਫਿਰ ਗਿਆ, ਤੇ ਉਹ ਆਖਣ ਲੱਗੇ ਭਈ ਅਸੀਂ ਇਹ ਕੀ ਕੀਤਾ ਭਈ ਇਸਰਾਏਲੀਆਂ ਨੂੰ ਆਪਣੀ ਸੇਵਾ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ। ਤਦ ਉਹਨੇ ਆਪਣਾ ਰੱਥ ਤਿਆਰ ਕਰਵਾਇਆ ਤੇ ਆਪਣੀ ਕੌਮ ਦੇ ਲੋਕਾਂ ਨੂੰ ਨਾਲ ਲਿਆ, ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਇਸਰਾਏਲੀ ਕੌਮ ਨੂੰ ਆਖ ਭਈ ਉਹ ਅੱਗੇ ਵਧਣ। ਤੇ ਰੱਬ ਦਾ ਫਰਿਸ਼ਤਾ ਜਿਹੜਾ ਇਸਰਾਏਲੀ ਜੱਥੇ ਦੇ ਅੱਗੇ ਅੱਗੇ ਟੁਰਦਾ ਹੁੰਦਾ ਸੀ, ਉਹਨਾਂ ਦੇ ਮਗਰ ਹੋ ਗਿਆ, ਤੇ ਬੱਦਲ ਦਾ ਸਤੂਨ ਉਹਨਾਂ ਦੇ ਸਾਹਮਣੇ ਹਟ ਕੇ ਉਹਨਾਂ ਦੇ ਮਗਰ ਜਾ ਠਹਿਰਿਆ। ਇਸ ਤਰ੍ਹਾਂ ਉਹ ਮਿਸਰੀਆਂ ਦੇ ਜੱਥੇ ਤੇ ਇਸਰਾਏਲੀ ਜੱਥੇ ਦੇ ਵਿਚਕਾਰ ਹੋ ਗਿਆ। ਇਸ ਲਈ ਉੱਥੇ ਬੱਦਲ ਵੀ ਸੀ ਤੇ ਹਨੇਰਾ ਵੀ। ਫਿਰ ਵੀ ਰਾਤ ਨੂੰ ਉਹਦੇ ਨਾਲ ਲੋ ਰਹੀ, ਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਤੇ ਖੁਦਾਵੰਦ ਨੇ ਸਾਰੀ ਰਾਤ ਤੇਜ਼ ਪੂਰਬੀ ਹਨੇਰੀ ਚਲਾ ਕੇ ਤੇ ਸਮੁੰਦਰ ਨੂੰ ਪਿੱਛਾ ਹਟਾ ਕੇ ਉਹਨੂੰ ਸੁੱਕੀ ਧਰਤੀ ਬਣਾ ਦਿੱਤਾ, ਤੇ ਪਾਣੀ ਦੋ ਹਿੱਸੇ ਹੋ ਗਿਆ। ਤੇ ਇਸਰਾਏਲੀ ਕੌਮ ਸਮੁੰਦਰ ਦੇ ਵਿੱਚੋਂ ਲੰਘ ਕੇ ਸੁੱਕੀ ਧਰਤੀ ਉੱਤੇ ਟੁਰ ਕੇ ਗਏ, ਤੇ ਉਹਨਾਂ ਦੇ ਸੱਜੇ ਤੇ ਖੱਬੇ ਪਾਸੇ ਪਾਣੀ ਕੰਧ ਵਾਂਗਰ ਸੀ। ਤੇ ਮਿਸਰੀਆਂ ਨੇ ਪਿੱਛਾ ਕੀਤਾ, ਤੇ ਫਰਾਉਨ ਦੇ ਸਾਰੇ ਘੋੜੇ ਤੇ ਰੱਥ ਤੇ ਉਹਨਾਂ ਦੇ ਸਵਾਰ ਉਹਨਾਂ ਦੇ ਮਗਰ ਮਗਰ ਸਮੁੰਦਰ ਦੇ ਵਿੱਚ ਟੁਰ ਗਏ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਆਪਣਾ ਹੱਥ ਸਮੁੰਦਰ ਉੱਤੇ ਵਧਾ, ਤਾਂ ਜੋ ਪਾਣੀ ਮਿਸਰੀਆਂ ਤੇ ਉਹਨਾਂ ਦੇ ਰੱਥਾਂ ਤੇ ਸਵਾਰਾਂ ਉੱਤੇ ਵਗਣ ਲੱਗੇ। ਤੇ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਤੇ ਸਵੇਰ ਹੁੰਦਿਆਂ ਹੁੰਦਿਆਂ ਸਮੁੰਦਰ ਫੇਰ ਆਪਣੀ ਅਸਲੀ ਕੂਵਤ ਵਿੱਚ ਆ ਗਿਆ, ਤੇ ਮਿਸਰੀ ਪਿੱਛਾ ਨੂੰ ਨੱਸਣ ਲੱਗ ਗਏ। ਤੇ ਖੁਦਾਵੰਦ ਨੇ ਸਮੁੰਦਰ ਦੇ ਵਿਚਕਾਰ ਮਿਸਰੀਆਂ ਨੂੰ ਨੇਸਤ ਕਰ ਦਿੱਤਾ। ਤੇ ਪਾਣੀ ਪਰਤ ਕੇ ਆਇਆ, ਤੇ ਉਹਨੇ ਰੱਥਾਂ ਤੇ ਸਵਾਰਾਂ ਤੇ ਫਰਾਉਨ ਦੇ ਸਾਰੇ ਜੱਥੇ ਨੂੰ ਜਿਹੜਾ ਇਸਰਾਏਲੀਆਂ ਦਾ ਪਿੱਛਾ ਕਰਦਿਆਂ ਹੋਏ ਸਮੁੰਦਰ ਵਿੱਚ ਗਿਆ ਸੀ, ਗਰਕ ਕਰ ਦਿੱਤਾ, ਤੇ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਤਦ ਖੁਦਾਵੰਦ ਨੇ ਉਸ ਦਿਨ ਇਸਰਾਏਲੀਆਂ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ। ਤੇ ਇਸਰਾਏਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕੰਢੇ ਮਰੇ ਪਏ ਵੇਖਿਆ। ਤੇ ਇਸਰਾਏਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਿਰ ਕੀਤੀ ਸੀ ਵੇਖੀ, ਤੇ ਉਹ ਲੋਕੀ ਖੁਦਾਵੰਦ ਤੋਂ ਡਰ ਗਏ ਤੇ ਖੁਦਾਵੰਦ ਉੱਤੇ
ਤੇ ਉਹਦੇ ਬੰਦੇ ਮੂਸਾ ਉੱਤੇ ਈਮਾਨ ਲਿਆਏ। ਜ਼ਬੂਰ। ਜਦ ਇਸਰਾਈਲ ਮਿਸਰ ਵਿੱਚੋਂ ਨਿਕਲ ਆਇਆ, ਯਾਨੀ ਯਾਕੂਬ ਦਾ ਖਾਨਵਾਦਾ ਅਜਨਬੀ ਜ਼ੁਬਾਨ ਕੌਮ ਵਿੱਚੋਂ, ਤੇ ਯਹੂਦਾ ਉਹਦਾ ਮਕਦਸ ਤੇ ਇਸਰਾਈਲ ਉਹਦੀ ਮਮਲਕਤ ਠਹਿਰਿਆ। ਇਹ ਵੇਖਦਿਆਂ ਹੀ ਸਮੁੰਦਰ ਨੱਸਿਆ, ਯਰਦਨ ਪਿਛਾਂ ਹਟ ਗਿਆ। ਪਹਾੜ ਮੈਂਡਿਆਂ ਵਾਂਗਰ ਉਛਲੇ ਤੇ ਪਹਾੜੀਆਂ ਭੇਡਾਂ ਦੇ ਬਾਲਾਂ ਵਾਂਗਰ ਭੁੜਕੀਆਂ। ਐ ਸਮੁੰਦਰ, ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਏਂ? ਐ ਯਰਦਨ, ਤੈਨੂੰ ਕੀ ਹੋਇਆ ਭਈ ਤੂੰ ਪਿਛਾਂ ਹਟਦਾ ਏਂ? ਐ ਪਹਾੜੋ, ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਉਛਲਦੇ ਹੋ? ਐ ਪਹਾੜੀਓ, ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡ ਦੇ ਬਾਲਾਂ ਵਾਂਗਰ ਭੁੜਕਦੀਆਂ ਹੋ? ਐ ਧਰਤੀ, ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ, ਜਿਹੜਾ ਚੱਟਾਨ ਨੂੰ ਝੀਲ ਤੇ ਚਕਮਾਕ ਨੂੰ ਪਾਣੀ ਦਾ ਚਸ਼ਮਾ ਬਣਾ ਦਿੰਦਾ ਹੈ। ਮੱਤੀ। ਤੇ ਉਹਨੇ ਛੇਤੀ ਨਾਲ ਚੇਲਿਆਂ ਨੂੰ ਮਜਬੂਰ ਕੀਤਾ ਵੀ ਕਸ਼ਤੀ ਵਿੱਚ ਸਵਾਰ ਹੋ ਕੇ ਜਾਣ, ਤੇ ਲੋਕਾਂ ਨੂੰ ਘੱਲ ਕੇ ਇਕੱਲਾ ਹੀ ਦੁਆ ਕਰਨ ਨੂੰ ਪਹਾੜ ਉੱਤੇ ਚੜ੍ਹ ਗਿਆ। ਪਰ ਕਸ਼ਤੀ ਉਸ ਵੇਲੇ ਝੀਲ ਦੇ ਵਿਚਕਾਰ ਸੀ ਤੇ ਛੱਲਾਂ ਨਾਲ ਡਾਵਾਂਡੋਲ ਹੋ ਰਹੀ ਸੀ, ਕਿਉਂ ਜੇ ਹਵਾ ਮੁਖਾਲਫ ਸੀ। ਤੇ ਉਹ ਰਾਤ ਦੇ ਚੌਥੇ ਪਹਿਰ ਝੀਲ ਉੱਤੇ ਟੁਰਦਾ ਹੋਇਆ ਉਹਨਾਂ ਦੇ ਕੋਲ ਆਇਆ। ਚੇਲੇ ਉਹਨੂੰ ਝੀਲ ਦੇ ਉੱਤੇ ਟੁਰਦਿਆਂ ਵੇਖ ਕੇ ਘਬਰਾ ਗਏ ਤੇ ਆਖਣ ਲੱਗੇ, ਭਈ ਭੂਤ ਏ, ਤੇ ਡਰ ਕੇ ਚੀਕਣ ਲੱਗੇ। ਯਿਸੂ ਨੇ ਛੇਤੀ ਨਾਲ ਉਹਨਾਂ ਨੂੰ ਆਖਿਆ, ਭਈ ਖਾਤਰ ਜਮਾ ਰੱਖੋ, ਮੈਂ ਵਾਂ, ਡਰੋ ਨਾ। ਪਤਰਸ ਨੇ ਉਹਨੂੰ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਜੇ ਤੂੰ ਏ ਤੇ ਮੈਨੂੰ ਹੁਕਮ ਦੇ ਵੀ ਪਾਣੀ ਉੱਤੇ ਟੁਰ ਕੇ ਤੇਰੇ ਕੋਲ ਆਵਾਂ। ਉਹਨੇ ਆਖਿਆ, ਆ। ਪਤਰਸ ਉੱਤਰ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਟੁਰਨ ਲੱਗਿਆ, ਪਰ ਜਦੋਂ ਹਵਾ ਵੇਖੀ ਤੇ ਡਰ ਗਿਆ, ਤੇ ਜਦ ਡੁੱਬਣ ਲੱਗਿਆ ਤੇ ਚੀਕ ਕੇ ਆਖਿਆ, ਐ ਖੁਦਾਵੰਦ, ਮੈਨੂੰ ਬਚਾ। ਯਿਸੂ ਨੇ ਛੇਤੀ ਨਾਲ ਉਹਨੂੰ ਹੱਥ ਵਧਾ ਕੇ ਫੜਿਆ ਤੇ ਉਹਨੂੰ ਆਖਿਆ, ਐ ਘੱਟ ਇਤਕਾਦ ਵਾਲੇ, ਤੂੰ ਸ਼ੱਕ ਕਿਉਂ ਕੀਤਾ? ਤੇ ਜਦੋਂ ਉਹ ਕਸ਼ਤੀ ਉੱਤੇ ਆ ਗਏ ਤੇ ਹਵਾ ਰੁਕ ਗਈ, ਤੇ ਜਿਹੜੇ ਕਸ਼ਤੀ ਉੱਤੇ ਸੀ ਉਹਨਾਂ ਨੇ ਉਹਨੂੰ ਸਜਦਾ ਕਰਕੇ ਆਖਿਆ, ਯਕੀਨਨ ਤੂੰ ਰੱਬ ਦਾ ਪੁੱਤਰ ਏ। ਮੁਕਾਸ਼ਫਾ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ, ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ, ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਤੇ ਉਹ ਉਹਦੇ ਲੋਕ ਹੋਣਗੇ, ਤੇ ਰੱਬ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਰੱਬ ਹੋਵੇਗਾ। ਫਿਰ ਉਹਨੇ ਮੈਨੂੰ ਆਖਿਆ, ਇਹ ਗੱਲਾਂ ਪੂਰੀਆਂ ਹੋ ਗਈਆਂ। ਮੈਂ ਅਲਫਾ ਤੇ ਓਮੇਗਾ, ਯਾਨੀ ਸ਼ੁਰੂ ਤੇ ਅਖੀਰ ਵਾਂ। ਮੈਂ ਤਰਿਆਈ ਨੂੰ ਹਯਾਤ ਦੇ ਪਾਣੀ ਦੇ ਚਸ਼ਮੇ ਤੋਂ ਮੁਫਤ ਪਿਲਾਵਾਂਗਾ। ਜਿਹੜਾ ਗਾਲਬ ਆਵੇ, ਉਹ ਹੀ ਇਹਨਾਂ ਸ਼ੈਵਾਂ ਦਾ ਵਾਰਸ ਹੋਵੇਗਾ, ਤੇ ਮੈਂ ਉਹਦਾ ਰੱਬ ਹੋਵਾਂਗਾ ਤੇ ਉਹ ਮੇਰਾ ਪੁੱਤਰ ਹੋਵੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਖਾਲਕ, ਅਸੂਲ, ਰੱਬ, ਜਿਨ੍ਹੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ, ਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ, ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ, ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਫਾਨੀ ਸਿਆਣ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ, ਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ, ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਹ ਆਖਣਾ ਗਲਤ ਹੈ ਵੀ ਸੱਚਾਈ ਤੇ ਗਲਤੀ ਪੈਦਾਇਸ਼ ਵਿੱਚ ਬਾਹਮ ਮਿਲਦੇ ਨੇ। ਤਮਸੀਲ ਤੇ ਤਕਰਾਰ ਵਿੱਚ ਇਹ ਗਲਤੀ ਸਾਡੇ ਮਾਲਕ ਵੱਲੋਂ ਆਪ ਵਾਜ਼ਿਹ ਤੌਰ ਤੇ ਬੇਨਕਾਬ ਹੁੰਦੀ ਏ। ਇਹਨਾਂ ਨੁਕਤਿਆਂ ਉੱਤੇ ਬਹਿਸ ਕਰਦਿਆਂ ਹੋਏ ਤੇ ਪੈਦਾਇਸ਼ ਦੀ ਸਾਇੰਸ ਬਾਰੇ ਫਰੀਸੀਆਂ ਨਾਲ ਤਕਰਾਰ ਕਰਦਿਆਂ ਹੋਏ ਯਿਸੂ ਨੇ ਆਖਿਆ, ਕੀ ਝਾੜੀਆਂ ਤੋਂ ਅੰਗੂਰ ਤੋੜੀਦੇ ਨੇ? ਪੌਲੁਸ ਨੇ ਆਖਿਆ, ਲੋ ਤੇ ਹਨੇਰੇ ਵਿੱਚ ਕੀ ਮੇਲ ਏ? ਮਸੀਹ ਨੂੰ ਬਲੀਆਲ ਨਾਲ ਕੀ ਮੁਫਾਫਕਤ? ਯਿਸੂ ਦੀ ਇਲਾਹੀ ਪੈਦਾਇਸ਼ ਨੇ ਉਹਨੂੰ ਤਖਲੀਕ ਦੀਆਂ ਹਕੀਕਤਾਂ ਨੂੰ ਵਸੀਹ ਕਰਨ ਤੇ ਉਸ ਵਾਹਦ ਸਿਆਣ ਨੂੰ ਜਿਹੜਾ ਇਨਸਾਨ ਤੇ ਕਾਇਨਾਤ ਨੂੰ ਬਣਾਉਂਦਾ ਏ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ, ਜ਼ਾਹਿਰ ਕਰਨ ਲਈ ਇਨਸਾਨੀ ਤਾਕਤ ਨਾਲੋਂ ਬਹੁਤਾ ਅਤਾ ਕੀਤਾ।
ਤਖਲੀਕ ਦੀ ਸਾਇੰਸ ਨੇ ਜਿਹੜੀ ਯਿਸੂ ਦੀ ਪੈਦਾਇਸ਼ ਵਿੱਚ ਬਹੁਤੀ ਵਾਜ਼ਿਆ ਸੀ, ਉਹਦੇ ਬਹੁਤ ਸਿਆਣੇ ਤੇ ਘੱਟ ਸਮਝੇ ਜਾਣ ਵਾਲੇ ਕੌਲਾਂ ਨੂੰ ਇਲਹਾਮੀ ਬਣਾਇਆ, ਤੇ ਇਹ ਉਹਦੇ ਹੈਰਾਨ ਕਰਨ ਵਾਲੇ ਇਜ਼ਹਾਰਾਂ ਦੀ ਨਿਉ ਸੀ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਉਹਨੇ ਦੁਬਾਰਾ ਆਖਿਆ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ, ਇਹ ਮਤਲਬ ਦਿੰਦਿਆਂ ਹੋਏ ਵੀ ਉਹ ਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਏ ਵੀ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ, ਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ ਤੇ ਵੀ ਜਾਣਦਾ ਸੀ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਹੈ, ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੌਜਜ਼ੇ ਤੋਂ ਬਹੁਤੀ ਪੁਰਸਰਾਰ ਲੱਗਦੀ ਏ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਵੀ ਤੂੰ ਨੱਸਦਾ ਹੈ, ਐ ਯਰਦਨ ਤੈਨੂੰ ਕੀ ਹੋਇਆ ਵੀ ਤੂੰ ਪਿਛਾਂ ਹਟਦਾ ਹੈ, ਐ ਪਹਾੜੋ ਤੁਹਾਨੂੰ ਕੀ ਹੋਇਆ ਵੀ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਐ ਪਹਾੜੀਓ ਤੁਹਾਨੂੰ ਕੀ ਹੋਇਆ ਵੀ ਤੁਸੀਂ ਭੇਡ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ, ਐ ਧਰਤੀ ਤੂੰ ਰੱਬ ਦੇ ਸਾਹਮਣੇ ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੌਜਜ਼ਾ ਕਿਸੇ ਇਖਤਲਾਫ ਦਾ ਤਾਰਫ ਨਹੀਂ ਕਰਵਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਹੈ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਹੈ। ਲਾਮਤਨਾਹੀ ਸਿਆਣ ਅਬਦੀਅਤ ਦੇ ਜ਼ਹਿਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹਕੂਮਤ ਕਰਦੀ ਏ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਤੇ ਆਰਟ ਤੇ ਇਨਸਾਨ ਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਹੈ। ਤਖਲੀਕ ਹਮੇਸ਼ਾ ਤੋਂ ਜ਼ਾਹਿਰ ਹੁੰਦੀ ਏ ਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਿਰ ਹੋਣਾ ਜਾਰੀ ਰੱਖਣਾ ਚਾਹੀਦਾ ਹੈ। ਇਨਸਾਨੀ ਫਹਿਮ ਇਸ ਜ਼ਹੂਰ ਨੂੰ ਉਲਟ ਕਰ ਦਿੰਦਾ ਹੈ ਤੇ ਖਿਆਲਾਂ ਨੂੰ ਮਾਦੀ ਆਖਦਾ ਹੈ। ਇਸ ਲਈ ਗਲਤ ਤਸ਼ਰੀਹ ਦੇ ਨਾਲ ਇਲਾਹੀ ਖਿਆਲ ਇਨਸਾਨੀ ਜਾਂ ਮਾਦੀ ਅਕੀਦੇ ਦੇ ਮਿਆਰ ਤੀਕਰ ਡਿੱਗਦਾ ਵਿਖਾਈ ਦਿੰਦਾ ਹੈ, ਜਿਹਨੂੰ ਮਾਦੀ ਇਨਸਾਨ ਆਖਿਆ ਜਾਂਦਾ ਹੈ। ਪਰ ਬੀਜ ਇਹਦੇ ਅੰਦਰ ਹੀ ਏ, ਬਸ ਇੰਝ ਹੀ ਜਿਵੇਂ ਇਲਾਹੀ ਸਿਆਣ ਸਭ ਕੁਝ ਏ ਤੇ ਸਭ ਕੁਝ ਪੈਦਾ ਕਰਦੀ ਏ, ਜਿਵੇਂ ਸਿਆਣ ਕਸੀਰ ਕਰਨ ਵਾਲੀ ਏ ਤੇ ਸਿਆਣ ਦਾ ਲਾਮਤਨਾਹੀ ਖਿਆਲ ਇਨਸਾਨ ਤੇ ਸੰਸਾਰ ਦੀ ਪੈਦਾਵਾਰ ਏ। ਵਾਹਦ ਜ਼ਹਾਨਤ ਜਾਂ ਸੋਚ ਦਾ ਮਵਾਦ ਇੱਕ ਬੀਜ ਜਾਂ ਇੱਕ ਫੁੱਲ ਰੱਬ ਏ ਜਿਹੜਾ ਇਹਦਾ ਖਾਲਕ ਏ। ਲਾਫਾਨੀਅਤ ਬਾਰੇ ਇਹਦੀ ਤਾਰੀਖ ਵਿੱਚ ਡਾਰਵਨ ਦਾ ਇਰਤਕਾਈ ਨਜ਼ਰੀਆ ਮਾਦੀ ਬੁਨਿਆਦਾਂ ਉੱਤੇ ਦੂਜਿਆਂ ਨਜ਼ਰੀਆਂ ਦੇ ਮੁਕਾਬਲੇ ਬਹੁਤਾ ਮੁਨਾਸਬ ਹੈ। ਮੁਖਤਸਰ ਤੌਰ ਤੇ ਡਾਰਵਨ ਦਾ ਨਜ਼ਰੀਆ ਇਹ ਹੈ ਵੀ ਸਿਆਣ ਆਪਣੇ ਆਪ ਦੇ ਮੁਖਾਲਫ ਮਾਦੇ ਨੂੰ ਜਨਮ ਦਿੰਦੀ ਏ ਤੇ ਇਸ ਮਾਦੇ ਨੂੰ ਸੰਸਾਰ ਇਨਸਾਨ ਨੂੰ ਸ਼ਾਮਲ ਕਰਕੇ ਤਕਵੀਤ ਦੇਣ ਲਈ ਤਾਕਤ ਦਿੰਦੀ ਏ। ਮਾਦੀ ਇਰਤਕਾ ਦੱਸਦਾ ਹੈ ਵੀ ਵੱਡੀ ਪਹਿਲੀ ਵਜ੍ਹਾ ਨੂੰ ਮਾਦੀ ਬਣਨਾ ਚਾਹੀਦਾ ਹੈ ਤੇ ਇਹਦੇ ਬਾਅਦ ਸਿਆਣ ਦੇ ਕੋਲ ਜਾਂ ਮਿੱਟੀ ਵਿੱਚ ਤੇ ਅਦਮ ਵਿੱਚ ਪਰਤ ਕੇ ਟੁਰ ਜਾਣਾ ਚਾਹੀਦਾ ਹੈ। ਸਹੀਫੇ ਬਹੁਤ ਪਾਕ ਨੇ। ਸਾਡਾ ਮਕਸਦ ਉਹਨਾਂ ਦੇ ਰੂਹਾਨੀ ਫਹਿਮ ਨੂੰ ਹਾਸਲ ਕਰਨਾ ਹੋਣਾ ਚਾਹੀਦਾ ਹੈ, ਕਿਉਂ ਜੇ ਬਸ ਫਹਿਮ ਦੇ ਰਾਹੀਂ ਹੀ ਅਸੀਂ ਸੱਚਾਈ ਪਾ ਸਕਦੇ ਹਾਂ। ਸੰਸਾਰ ਦਾ ਇਨਸਾਨ ਸਮੇਤ ਅਸਲੀ ਨਜ਼ਰੀਆ ਮਾਦੀ ਤਾਰੀਖ ਵਿੱਚ ਨਹੀਂ, ਬਲਕਿ ਰੂਹਾਨੀ ਤਰੱਕੀ ਵਿੱਚ ਹੈ। ਇਲਹਾਮੀ ਸੋਚ ਸੰਸਾਰ ਦੇ ਇੱਕ ਮਾਦੀ ਜਿਸਮਾਨੀ ਤੇ ਫਾਨੀ ਨਜ਼ਰੀਏ ਨੂੰ ਤਰਕ ਕਰਦੀ ਤੇ ਰੂਹਾਨੀ ਤੇ ਲਾਫਾਨੀ ਨੂੰ ਅਪਣਾਉਂਦੀ ਹੈ। ਜੋ ਕੁਝ ਸਿਆਣ ਹਯਾਤੀ ਸੱਚਾਈ ਤੇ ਪਿਆਰ ਦਾ ਪਰਛਾਵਾਂ ਬਣਦਾ ਹੈ, ਉਹ ਰੂਹਾਨੀ ਤੌਰ ਤੇ ਸਮਝਿਆ ਤੇ ਸਾਹਮਣੇ ਲਿਆਇਆ ਜਾਂਦਾ ਹੈ। ਪਰ ਇਹ ਬਿਆਨ ਐਸ ਹਮੇਸ਼ਾ ਦੀ ਸੱਚਾਈ ਦੀ ਮੁਖਾਲਫਤ ਕਰਦਾ ਹੈ ਭਈ ਇਨਸਾਨ ਨੇ ਰੂਹਾਨੀ ਤੇ ਮਾਦੀ ਦੋਵਾਂ ਤਰ੍ਹਾਂ ਜਾਂ ਰੱਬ ਤੇ ਇਨਸਾਨ ਦੋਵਾਂ ਵੱਲੋਂ ਜਨਮ ਲਿਆ ਤੇ ਫਰੋਗ ਪਾਇਆ ਹੈ। ਜ਼ਮਾਨਿਆਂ ਦੀ ਸਾਰੀ ਖੁਦਨੁਮਾਈ ਇਹਨਾਂ ਦੋਵਾਂ ਤਜ਼ਾਦਾਂ ਨੂੰ ਸੱਚ ਕਦੀ ਨਹੀਂ ਬਣਾ ਸਕਦੀ। ਇਲਾਹੀ ਸਾਇੰਸ ਇਸ ਭਰਮ ਦੀ ਜੜ ਉੱਤੇ ਕੁਹਾੜਾ ਰੱਖਦੀ ਏ ਭਈ ਹਯਾਤੀ ਜਾਂ ਸਿਆਣ ਮਾਦੀ ਬਦਨ ਦੇ ਵਿੱਚ ਜਾਂ ਪਾਰੋਂ ਬਣਾਈ ਗਈ ਏ, ਤੇ ਸਾਇੰਸ ਨਤੀਜੇ ਦੇ ਤੌਰ ਤੇ ਗਲਤੀ ਆਪ ਤਬਾਹ ਹੋਣ ਦੇ ਪਾਰੋਂ ਇਸ ਭਰਮ ਨੂੰ ਨੇਸਤ ਕਰਦੀ ਏ ਤੇ ਹਯਾਤੀ ਦੀ ਸਾਇੰਸ ਦੇ ਫਹਿਮ ਨੂੰ ਸੋਹਣਾ ਬਣਾਉਂਦੀ ਏ। ਕ੍ਰਿਸਚਨ ਸਾਇੰਸ ਤਖਲੀਕ ਨੂੰ ਨਹੀਂ ਬਲਕਿ ਅਫਸ਼ਾਈ ਨੂੰ ਪੇਸ਼ ਕਰਦੀ ਏ। ਇਹ ਮਾਲੀਕਿਊਲ ਤੋਂ ਸਿਆਣ ਤੀਕਰ ਮਾਦੀ ਤਰੱਕੀ ਨੂੰ ਨਹੀਂ, ਬਲਕਿ ਇਨਸਾਨ ਤੇ ਸੰਸਾਰ ਲਈ ਇਲਾਹੀ ਸਿਆਣ ਦੀ ਅਨਾਇਤ ਨੂੰ ਜ਼ਾਹਿਰ ਕਰਦੀ ਏ। ਮੁਤਨਾਸਬ ਤੌਰ ਤੇ ਜਦ ਇਨਸਾਨੀ ਨਸਲ ਅਬਦੀ ਦੇ ਨਾਲ ਰਾਬਤਿਆਂ ਨੂੰ ਮੁਕਾ ਦਿੰਦੀ ਏ ਤੇ ਹਮ ਆਹੰਗ ਹਸਤੀ ਨੂੰ ਰੂਹਾਨੀ ਤੌਰ ਤੇ ਸਮਝਿਆ ਜਾਵੇਗਾ ਤੇ ਉਹ ਇਨਸਾਨ ਜ਼ਾਹਿਰ ਹੋਵੇਗਾ
ਜਿਹੜਾ ਜ਼ਮੀਨੀ ਨਾ ਹੋਵੇ ਬਲਕਿ ਰੱਬ ਦੇ ਨਾਲ ਬਾਹਮ ਹੋਵੇ। ਇਹ ਸਾਇੰਸੀ ਅਸਲੀਅਤ ਵੀ ਇਨਸਾਨ ਤੇ ਸੰਸਾਰ ਰੂਹ ਨਾਲ ਮੁਰਤਬ ਹੁੰਦੇ ਨੇ ਤੇ ਇਸੇ ਤਰ੍ਹਾਂ ਰੂਹਾਨੀ ਵੀ ਹੁੰਦੇ ਨੇ। ਇਲਾਹੀ ਸਾਇੰਸ ਵਿੱਚ ਇੰਨੀ ਹੀ ਮਜ਼ਬੂਤ ਹੁੰਦੀ ਏ ਜਿੰਨਾ ਇਹ ਸਬੂਤ ਹੈ ਵੀ ਫਾਨੀ ਬਸ਼ਰ ਬਸ ਉਦੋਂ ਹੀ ਸਿਹਤਮੰਦੀ ਦਾ ਫਹਿਮ ਪਾਉਂਦੇ ਨੇ ਜਦੋਂ ਉਹ ਪਾਪ ਤੇ ਬਿਮਾਰੀ ਦਾ ਫਹਿਮ ਖੋ ਦਿੰਦੇ ਨੇ। ਇਹ ਮੰਨਦਿਆਂ ਹੋਏ ਵੀ ਇਨਸਾਨ ਖਾਲਕ ਏ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਨਹੀਂ ਸਮਝ ਸਕਦੇ। ਪਹਿਲੇ ਤੋਂ ਤਖਲੀਕਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਪਾਉਂਦੇ ਨੇ ਜਦੋਂ ਇਨਸਾਨ ਹਸਤੀ ਦੀ ਸੱਚਾਈ ਨੂੰ ਪਾ ਲੈਂਦਾ ਹੈ। ਸੱਚਾਈ ਇਹ ਹੈ ਵੀ ਅਸਲੀ ਮਿਸਾਲੀ ਇਨਸਾਨ ਇਸੇ ਤਨਾਸਬ ਵਿੱਚ ਜ਼ਾਹਿਰ ਹੁੰਦੇ ਨੇ ਜਦ ਝੂਠੇ ਤੇ ਮਾਦੀ ਗਾਇਬ ਹੁੰਦੇ ਨੇ। ਮਜ਼ੀਦ ਵਿਆਹ ਨਾ ਕਰਨਾ ਜਾਂ ਵਿਆਹ ਵਿੱਚ ਦਿੱਤੇ ਜਾਣਾ ਨਾ ਹੀ ਇਨਸਾਨ ਦੇ ਤਸਲਸਲ ਨੂੰ ਬੰਦ ਕਰਦਾ ਹੈ ਤੇ ਨਾ ਹੀ ਰੱਬ ਦੇ ਲਾਮਤਨਾਹੀ ਮਨਸੂਬੇ ਵਿੱਚ ਉਹਦੀ ਵੱਧਦੀ ਹੋਈ ਤਾਦਾਦ ਦੇ ਫਹਿਮ ਨੂੰ ਬੰਦ ਕਰਦਾ ਹੈ। ਰੂਹਾਨੀ ਤੌਰ ਤੇ ਇਹ ਸਮਝਣਾ ਵੀ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਸਾਰੀ ਤਖਲੀਕ ਨੂੰ ਅਯਾਂ ਕਰਦਾ, ਸੀਫਿਆਂ ਦੀ ਤਸਦੀਕ ਕਰਦਾ, ਅਲੈਦਗੀ ਜਾਂ ਪੀੜ ਤੇ ਅਜ਼ਲੀ ਤੇ ਕਾਮਲ ਤੇ ਅਬਦੀ ਇਨਸਾਨ ਦੀ ਮਿੱਠੀ ਯਕੀਨ ਦਹਾਨੀ ਲਿਆਉਂਦਾ ਹੈ। ਤਖਲੀਕੀ ਅਸੂਲ, ਹਯਾਤੀ ਸੱਚਾਈ ਤੇ ਮੁਹੱਬਤ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਹੈ, ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਿਰ ਹੋਣ ਤੇ ਮੁਸ਼ਤਮਿਲ ਹੈ ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਹੁਣ ਮੈਂ ਮੀਰ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਵੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰੰਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।